ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਅੱਲਾਹ ਪਾਕ ਦਾ ਇੱਕ ਅਨੋਖਾ ਕਰਿਸ਼ਮਾ ਦੱਸਣ ਜਾ ਰਹੇ ਹਾਂ ਕਿ ਜਦੋਂ ਅੱਲਾਹ ਪਾਕ ਨੇ ਹਜ਼ਰਤ ਮੂਸਾ ਕੋਲੋਂ 1 ਕਿਲੋ ਇਨਸਾਨੀ ਮੀਟ ਮੰਗਿਆ ਤੇ ਉਸ ਤੋਂ ਬਾਅਦ ਵਿੱਚ ਕੀ ਹੋਇਆ ਉਹ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਇਹ ਵੀਡੀਓ ਸਾਡੇ ਜੀਵਨ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਸੰਗਤ ਜੀ, ਹਜ਼ਰਤ ਮੂਸਾ ਦਾ ਜ਼ਮਾਨਾ ਚੱਲ ਰਿਹਾ ਸੀ ਤੇ ਹਜ਼ਰਤ ਮੂਸਾ ਹਰ ਰੋਜ਼ ਮੋਹਤੂਰ ਪਹਾੜ ਤੇ ਅੱਲਾਹ ਪਾਕ ਦੇ ਨਾਲ ਹਮ ਕਲਾਮ ਹੁੰਦੇ ਸਨ, ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਸਨ। ਇੱਕ ਦਿਨ ਹਜ਼ਰਤ ਮੂਸਾ ਨੂੰ ਇੱਕ ਬੁੱਢੀ ਮਾਈ ਮਿਲੀ ਤੇ ਉਸ ਬੁੱਢੀ ਮਾਈ ਨੇ ਹਜ਼ਰਤ ਮੂਸਾ ਅੱਗੇ ਹੱਥ ਜੋੜ ਕੇ ਫਰਿਆਦ ਕੀਤੀ ਕਿ ਐ ਅੱਲਾਹ ਦੇ ਪਿਆਰੇ ਨਬੀ, ਤੁਸੀਂ ਹਰ ਰੋਜ਼ ਕੋਹਤੂਰ ਪਹਾੜ ਤੇ ਅੱਲਾਹ ਦੇ ਨਾਲ ਹਮ ਕਲਾਮ ਹੁੰਦੇ ਹੋ, ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਦੇ ਹੋ। ਜੇ ਤੁਸੀਂ ਇੱਕ ਮੇਰਾ ਛੋਟਾ ਜਿਹਾ ਕੰਮ ਕਰਦੇ ਹੋ ਤਾਂ ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹੋਵਾਂਗੀ। ਤਾਂ ਹਜ਼ਰਤ ਮੂਸਾ ਨੇ ਕਿਹਾ ਕਿ ਦੱਸ ਮਾਈ, ਤੇਰੀ ਕੀ ਗੁਜ਼ਾਰਿਸ਼ ਆ? ਤਾਂ ਉਸ ਮਾਈ ਨੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਅੱਲਾਹ ਦੀ ਜ਼ਾਤ ਕੋਲੋਂ ਬਸ ਇੰਨਾ ਪੁੱਛ ਕੇ ਲਿਆ ਦਿਓ ਕਿ ਮੇਰੀ ਮੁਕੱਦਰ ਦੇ ਵਿੱਚ, ਮੇਰੀ ਤਕਦੀਰ ਦੇ ਵਿੱਚ ਔਲਾਦ ਹੈ ਜਾਂ ਹੈ ਨਹੀਂ। ਹਜ਼ਰਤ ਮੂਸਾ ਨੇ ਕਿਹਾ ਠੀਕ ਹੈ ਮਾਈ, ਅਸੀਂ ਤੇਰੇ ਵਾਸਤੇ ਜ਼ਰੂਰ ਪੁੱਛ ਕੇ ਆਵਾਂਗੇ। ਤੇ ਹਜ਼ਰਤ ਮੂਸਾ ਕੋਹੇ ਤੂਰ ਪਹਾੜ ਤੇ ਗਏ ਤੇ ਅੱਲਾਹ ਦੇ ਨਾਲ ਹਮ ਕਲਾਮ ਹੋਏ, ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ। ਹਜ਼ਰਤ ਮੂਸਾ ਅੱਲਾਹ ਪਾਕ ਦੇ ਨਾਲ ਗੱਲਾਂ ਕਰਦੇ ਰਹੇ ਤੇ ਬਾਅਦ ਵਿੱਚ ਹਜ਼ਰਤ ਮੂਸਾ ਨੇ ਅੱਲਾਹ ਪਾਕ ਅੱਗੇ ਫਰਿਆਦ ਕੀਤੀ ਕਿ ਐ ਅੱਲਾਹ, ਤੇਰੀ ਸਾਰੀ ਕਾਇਨਾਤ ਦੇ ਵਿੱਚੋਂ ਇੱਕ ਮਾਈ ਨੇ ਤੁਹਾਡੇ ਅੱਗੇ ਇੱਕ ਅਰਜ਼ ਕੀਤੀ ਆ। ਤਾਂ ਅੱਲਾਹ ਨੇ ਪੁੱਛਿਆ ਕੀ? ਤਾਂ ਹਜ਼ਰਤ ਮੂਸਾ ਨੇ ਕਿਹਾ ਕਿ ਉਹ ਮਾਈ ਕਹਿੰਦੀ ਹੈ ਕਿ ਮੈਨੂੰ ਦੁਨੀਆ ਦੀ ਹਰ ਨੇਮਤ ਮਿਲੀ ਹੈ, ਧਨ ਦੌਲਤ ਸਾਰਾ ਕੁਝ ਮਿਲਿਆ ਹੈ, ਪਰ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਨੇਮਤ ਹੈ ਔਲਾਦ, ਉਹ ਨਹੀਂ ਮਿਲੀ। ਤੁਸੀਂ ਮੈਨੂੰ ਇੰਨਾ ਪਤਾ ਕਰਕੇ ਦੱਸ ਦਿਓ ਕਿ ਮੇਰੇ ਮੁਕੱਦਰਾਂ ਦੇ ਵਿੱਚ ਔਲਾਦ ਹੈਗੀ ਆ ਜਾਂ ਨਹੀਂ ਹੈ। ਸੋ ਹੇ ਅੱਲਾਹ ਪਾਕ, ਤੁਸੀਂ ਮੈਨੂੰ ਇੰਨਾ ਦੱਸ ਦਿਓ ਕਿ ਇਸ ਮਾਈ ਦੇ ਮੁਕੱਦਰਾਂ ਦੇ ਵਿੱਚ ਔਲਾਦ ਹੈ ਜਾਂ ਨਹੀਂ ਹੈ। ਥੋੜੀ ਦੇਰ ਉਸੇ ਖਾਮੋਸ਼ੀ ਹੋ ਗਈ ਤੇ ਇੱਕ ਆਵਾਜ਼ ਆਈ, ਐ ਹਜ਼ਰਤ ਮੂਸਾ, ਐ ਮੇਰੇ ਪਿਆਰੇ ਨਬੀ, ਉਸ ਮਾਈ ਨੂੰ ਕਹਿ ਦੇ ਜਾ ਕੇ ਕਿ ਤੇਰੇ ਮੁਕੱਦਰਾਂ ਦੇ ਵਿੱਚ ਔਲਾਦ ਨਹੀਂ ਹੈ। ਹਜ਼ਰਤ ਮੂਸਾ ਅੱਲਾਹ ਪਾਕ ਦੇ ਨਾਲ ਗੱਲਾਂ ਬਾਤਾਂ ਕਰਕੇ ਵਾਪਸ ਆ ਗਏ ਤੇ ਜਦੋਂ ਆ ਰਹੇ ਨੇ ਤਾਂ ਦੇਖਦੇ ਹਨ ਕਿ ਉਹੀ ਮਾਈ ਰਸਤੇ ਵਿੱਚ ਬੈਠੀ ਉਹਨਾਂ ਦੀ ਉਡੀਕ ਕਰ ਰਹੀ ਹੈ। ਜਦੋਂ ਹਜ਼ਰਤ ਮੂਸਾ ਉਹਨਾਂ ਦੇ ਕੋਲ ਪਹੁੰਚੇ ਤਾਂ ਉਸ ਮਾਈ ਨੇ ਹੱਥ ਜੋੜ ਕੇ ਪੁੱਛਿਆ ਕਿ ਐ ਅੱਲਾਹ ਦੇ ਪਿਆਰੇ ਨਬੀ, ਮੇਰੇ ਲਈ ਕੀ ਹੁਕਮ ਲੈ ਕੇ ਆਏ ਹੋ? ਕੁਝ ਦੇਰ ਤਾਂ ਹਜ਼ਰਤ ਮੂਸਾ ਚੁੱਪ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਐ ਮਾਈ, ਅੱਲਾਹ ਪਾਕ ਨੇ ਕਿਹਾ ਹੈ ਕਿ ਤੇਰੇ ਮੁਕੱਦਰਾਂ ਦੇ ਵਿੱਚ ਔਲਾਦ ਨਹੀਂ ਹੈ। ਇਹ ਸੁਣ ਕੇ ਉਸ ਮਾਈ ਦਾ ਦਿਲ ਟੁੱਟ ਗਿਆ ਤੇ ਸੋਚਣ ਲੱਗੀ ਕਿ ਜੇ ਮੇਰੇ ਮੁਕੱਦਰਾਂ ਦੇ ਵਿੱਚ ਔਲਾਦ ਨਹੀਂ ਹੈ ਤਾਂ ਮੈਂ ਇੱਥੇ ਜੀ ਕੇ ਵੀ ਕੀ ਕਰਨਾ। ਉਹ ਮਾਈ ਰੋਂਦੀ ਕਰਲਾਂਦੀ ਜੰਗਲ ਬਿਆਬਾਨ ਰੋਹੀ ਵੱਲ ਤੁਰ ਪਈ ਤੇ ਅੱਗੇ ਜਾ ਕੇ ਕੀ ਦੇਖਦੀ ਹੈ ਕਿ ਇੱਕ ਫਕੀਰ ਦਾ ਤਕੀਆ ਲੱਗਿਆ ਹੋਇਆ ਤੇ ਉੱਥੇ ਆਲੇ ਦੁਆਲੇ ਬਹੁਤ ਜ਼ਿਆਦਾ ਕੂੜਾ ਕਰਕਟ ਇਕੱਠਾ ਹੋਇਆ। ਆਲੇ ਦੁਆਲੇ ਦੇ ਸਾਰੇ ਦਰਖਤ ਸੁੱਕੇ ਪਏ ਹਨ ਤੇ ਉਹ ਅੱਲਾਹ ਦੇ ਵਲੀ, ਅੱਲਾਹ ਦਾ ਪਿਆਰਾ ਨਬੀ, ਉਹ ਆਪ 40 ਦਿਨਾਂ ਵਾਸਤੇ ਚਿੱਲੇ ਵਿੱਚ ਬੈਠੇ ਹੋਏ ਹਨ। ਉਹ ਮਾਈ ਸੋਚਣ ਲੱਗੀ ਕਿ ਮੇਰੀ ਦੁਨੀਆ ਵਿੱਚ ਤਾਂ ਕੋਈ ਸਾਂਝ ਨਹੀਂ, ਚੱਲ ਜਾਂਦੀ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰ ਚੱਲੀਏ, ਇਸੇ ਫਕੀਰ ਦੀ ਸੇਵਾ ਕਰ ਚੱਲੀਏ, ਇੱਥੇ ਦੀ ਸਾਫ਼ ਸਫਾਈ ਕਰਿਆ ਕਰੀਏ। ਹੁਣ ਉਹ ਮਾਈ ਹਰ ਰੋਜ਼ ਉਹਨਾਂ ਸੁੱਕੇ ਬੂਟਿਆਂ ਨੂੰ ਪਾਣੀ ਪਾਉਣ ਲੱਗੀ ਤੇ ਆਲੇ ਦੁਆਲੇ ਦੀ ਸਫਾਈ ਕਰਨ ਲੱਗੀ। ਸੋ ਇਸੇ ਤਰ੍ਹਾਂ ਕਰਦਿਆਂ ਨੂੰ 40 ਦਿਨ ਗੁਜ਼ਰ ਗਏ। ਜਦੋਂ 40 ਦਿਨ ਪੂਰੇ ਹੋਏ ਤਾਂ ਉਸ ਅੱਲਾਹ ਦੇ ਵਲੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਕੀ ਦੇਖਦੇ ਹਨ ਕਿ ਜਿਹੜੀ ਬਗੀਚੀ ਪਹਿਲਾਂ ਸੁੱਕੀ ਪਈ ਸੀ ਉਹ ਹੁਣ ਹਰੀ ਭਰੀ ਹੈ, ਲਹਿ ਲਹਾਉਂਦੀ ਹੈ। ਜਿਹੜਾ ਕੂੜਾ ਕਰਕਟ ਉੱਥੇ ਇਕੱਠਾ ਹੋ ਜਾਂਦਾ ਸੀ ਉਹ ਵੀ ਸਾਫ਼ ਸੁਥਰਾ ਪਿਆ ਹੈ। ਉਹ ਫਕੀਰ ਇਹ ਦੇਖ ਕੇ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗਾ ਕਿ ਜਿਸ ਨੇ ਵੀ ਇਹ ਸੇਵਾ ਕੀਤੀ ਹੈ ਉਸ ਨੂੰ ਇਸ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ। ਹੁਣ ਉਹ ਅੱਲਾਹ ਦਾ ਵਲੀ 40 ਦਿਨ ਚਿੱਲੇ ਵਿੱਚ ਰਿਹਾ ਤੇ ਜਦੋਂ ਚਿੱਲੇ ਵਿੱਚੋਂ ਫਾਰਗ ਹੋ ਕੇ ਆਏ, ਅੱਲਾਹ ਦੀ ਜ਼ਾਤ ਦੇ ਨਾਲ ਜ਼ਾਤ ਮਿਲੀ ਹੋਈ ਆ, ਤਾਂ ਆਵਾਜ਼ ਦੇ ਕੇ ਕਹਿਣ ਲੱਗੇ ਕਿ ਜਿਸ ਨੇ ਵੀ ਇਹ ਸੇਵਾ ਕੀਤੀ ਹੈ ਉਹ ਆਪਣੇ ਮੂੰਹੋਂ ਜੋ ਮੰਗੇ ਉਹੀ ਬਰ ਪਾ ਲਵੇ। ਤਾਂ ਉਹ ਜਿਹੜੀ ਮਾਈ ਜਿਸ ਨੇ ਸੇਵਾ ਕੀਤੀ ਸੀ ਉਹ ਇੱਕ ਖੁੰਝੇ ਵਿੱਚ ਬੈਠੀ ਰੋ ਰਹੀ ਆ ਤੇ ਸੋਚ ਰਹੀ ਆ ਕਿ ਜਿਹੜੀ ਚੀਜ਼ ਮੇਰੇ ਮੁਕੱਦਰਾਂ ਵਿੱਚ ਹੀ ਹੈ ਨਹੀਂ, ਉਹ ਮੈਂ ਇਸ ਤੋਂ ਕਿਸ ਤਰ੍ਹਾਂ ਮੰਗ ਲਵਾਂ। ਉਸ ਫਕੀਰ ਨੇ ਫਿਰ ਆਵਾਜ਼ ਦਿੱਤੀ ਕਿ ਜਿਸ ਨੇ ਵੀ ਸਾਡੀ ਇਹ ਖਿਦਮਤ ਕੀਤੀ ਹੈ ਉਹ ਜੋ ਮੂੰਹੋਂ ਮੰਗੇ ਸੋ ਬਰ ਪਾ ਲਵੇ। ਪਰ ਉਹ ਮਾਈ ਬੈਠੀ ਰੋ ਰਹੀ ਆ
उस अल्लाह दे वली ने तीसरी दफ़ा कहा कि जिसने भी ये साडी खिदमत की है, जो मूँहों मंगे सो बर पा लवे। ते ओ माई फिर भी रोंदी रही ते रोंदी रोंदी आके उस अल्लाह दे वली कोल आ गई ते उसदे कदमां दे विच डिग के रोन लगी। तां उस फकीर ने पूछया कि माई तू रोंदी क्यों है? उस माई ने कहा कि मैं जिहड़ी चीज़ तुहाडे तो मंगनी आ, ओ मैनूं नहीं मिल सकदी, ओ मेरे मुकद्दरां विच ही है नहीं। तां उस फकीर ने कहा कि माई तू खुल के दस तां सही तैनूं चाहीदा की आ? तां ओ माई कहण लगी, हे अल्लाह दे नबी, मैनूं चाहीदी तां औलाद है, पर मेरे मुकद्दरां विच ही है नहीं। मैनूं अल्लाह पाक वालों जवाब आ गया कि तेरे मुकद्दरां विच औलाद है नहीं। ਉਹ ਫਕੀਰ उस माई की सेवा तो इन्ना ज़्यादा खुश सी तां उसने खुश होकर कह दिता कि माई जा, अल्लाह की जात तैनूं एक लड़का अदा करेगी। उस फकीर ने यह नहीं कहा कि मैं तैनूं लड़का दूँगा, उसने कहा कि तैनूं अल्लाह की जात लड़का अदा करेगी। हुण ओ माई समा आउण ते उस माई दे एक लड़का पैदा होया। उस अल्लाह की जात ने उस माई नूं लड़का अदा कर दिता। हुण 2-3 महीनों के बाद वो माई अपने लड़के नूं लैके उसे मोड़ दे उत्ते खड़ी है जिथों हजरत मूसा अल्लाह पाक दे नाल गल करन नूं जाया करदे सन। जदों हजरत मूसा ने देखा कि ये तो वो माई आ जिहड़ी मैनूं कहंदी सी कि तुसीं अल्लाह की जात कोलों पुछ के आयो कि मेरे मुकद्दरां विच औलाद है जां नहीं, उन्हीं सोचा कि ये माई किसी होर दा लड़का लई खड़ी है, अपना दिल परचा रही आ। कोल आके हजरत मूसा पुछदे हन कि माई ये लड़का किहदा है, गवांढियां दा है? तो उस माई ने कहा नहीं अल्लाह दे नबी, ये लड़का मैनू अल्लाह की जात ने अदा किया है। हजरत मूसा कहन लगे कि माँ तैनू तो अल्लाह दे पाक वालों जवाब आ गया सी। तो माई कहन लगी हाँ अल्लाह दे नबी, एक फकीर ने मेरी खातर दुआ की ते अल्लाह ने मैनू ये लड़का अदा कर दिता। हुण हजरत मूसा दे दिल विच ख्याल आउण लगा कि चलो असीं तां दुनियादारी दे बंदे हाँ, दुनियादारी दे बंदे तां झूठ बोल सकदे हन कि हुण अल्लाह पाक भी झूठ बोलण लग पे। मैनू कह दिता कि इस माई दे मुकद्दरां विच औलाद नहीं, पर यह माई तां हुण लड़का लई खड़ी है। हजरत मूसा सोचदे सोचदे बड़े गुस्से दे विच कोहे तूर पहाड़ ते गए। हाले अल्लाह पाक नूं आवाज़ देण ही लगे सी कि अग्गों पहलां ही आवाज़ आ गई कि हे मूसा अज तू आवाज़ ना दें, मेरा एक काम करके आ पहलां। हजरत मूसा कहण लगे अल्लाह पाक तुहाडा काम? अल्लाह पाक कहण लगे हाँ अज मैनू इंसान दा 1 किलो गोश्त चाहिदा है, बहुत ज़्यादा जरूरी, वो मैनू लिया के दिओ। हजरत मूसा कहण लगे कि ये सारी कायनात अल्लाह दी है, अल्लाह दे नाम नूं कौन जवाब देवेगा? ते वो अल्लाह दा हुक्म लैके वापस आ गए ते सीधे अपने घर नूं आए ते घरदियां नूं इकट्ठे करके कहा कि अज अल्लाह दी जात ने 1 किलो इंसानां दा गोश्त मंगिया है, ते तुसीं दसो तुहाडे विचों कौन कुर्बानी देवेगा? हुण घर दे सोचदे हन कि अल्लाह उन्हें इंसानी मीट की करना है, वो ना तो कुछ खांदा है ना पींदा है, उसने इंसानी गोश्त की करना है, वो भी किसी इंसान दा। घर दे सोचते हैं कि शायद हजरत मूसा के दिमाग दे विच फर्क आ गया। सारे घरदियां ने उसनूं पागल ऐलान कर दिता। जदों हजरत मूसा नूं सारे घरदियां ने जवाब दे दिता तो वो हथ विच छुरी फड़ी रुमाल फड़ के पूरे शहर दे विच घूम रहे ने कि ऐ अल्लाह दे बंदेओ, अल्लाह बंद करीम ने 1 किलो इंसानी गोश्त मंगिया है, उसनूं चाहिदा है, सो तुहाडे विचों कौन देवेगा? सारिਆਂ ने ही जवाब दे दिता ते हजरत मूसा नूं पागल करार दे दिता। हुण घुमदियां घुमदियां शाम पै गई। जदों उसनूं इंसानी गोश्त ना मिलिया तां उसने सोचा कि मैं अल्लाह पाक नूं जाके कह देवांगा कि मैनूं किसी ने भी इंसानी गोश्त नहीं दिता, मैनूं सारे पासे जवाब हो गया। जदों हजरत मूसा वापस जाण लगे तां जिस रास्ते राहीं वो कोहेतूर पहाड़ ते जांदे सी, उसे फकीर दा जिसने उस माई नूं लाल अदा करन लई दुआ कीती सी, उस दा तकिया भी राह दे विच ही पैंदा सी। ते हजरत मूसा हर रोज़ उन्हां दे नाल गल्लां बातां करके जांदे सन जिवें फकीरां दियां हुंदियां हन। हुण हजरत मूसा बड़े खामोश ढंग दे नाल उसदे कोलों लंघे जा रहे सन तां उस अल्लाह दे वली ने, उस फकीर ने हजरत मूसा नूं आवाज़ मारी कि ऐ अल्लाह दे नबी, अज बड़े खामोश ते चुपचाप ते उदास जहे जा रहे हो। अगे तुसी मेरे नाल हर रोज़ गल्लां करके जांदे हो ते अज तुसी बड़े खामोश जा रहे हो, दस की गल है? तां हजरत मूसा कहन लगे कि यार तू किहड़ा साडी उदासी दूर कर देनी है? तां फकीर कहन लगा तुसी दसो तां सही। तां हजरत मूसा कहन लगे कि अल्लाह पाक सानू सारिआं नूं सब कुछ दिंदा है,
ਇਨਸਾਨਾਂ ਨੂੰ ਜਿਹੜੇ ਪੱਥਰਾਂ ਦੇ ਵਿੱਚ ਵੀ ਜੀਵ ਰਹਿੰਦੇ ਹਨ ਉਹਨਾਂ ਨੂੰ ਵੀ ਖਾਣ ਨੂੰ ਦਿੰਦਾ ਹੈ, ਸਾਡੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਤਾਂ ਫਕੀਰ ਕਹਿਣ ਲੱਗਾ, ਹਾਂ ਇਹ ਤਾਂ ਗੱਲ ਸੱਚ ਹੈ। ਤਾਂ ਹਜ਼ਰਤ ਮੂਸਾ ਨੇ ਕਿਹਾ ਕਿ ਅੱਜ ਅੱਲਾਹ ਬੰਦ ਕਰੀਮ ਨੇ ਮੇਰੇ ਅੱਗੇ ਇੱਕ ਸਵਾਲ ਰੱਖਿਆ ਸੀ ਕਿ ਮੈਨੂੰ 1 ਕਿਲੋ ਇਨਸਾਨ ਦਾ ਮੀਟ ਚਾਹੀਦਾ ਹੈ, ਗੋਸ਼ਤ ਚਾਹੀਦਾ ਹੈ। ਤਾਂ ਇਹ ਸਵਾਲ ਲੈ ਕੇ ਮੈਂ ਆਪਣੇ ਘਰੇ ਗਿਆ। ਪੂਰੇ ਸ਼ਹਿਰ ਵਿੱਚ ਸਵੇਰ ਤੋਂ ਸ਼ਾਮ ਤੱਕ ਘੁੰਮਦਾ ਰਿਹਾ, ਪਰ ਸਾਰਿਆਂ ਨੇ ਮੈਨੂੰ ਪਾਗਲ ਕਰਾਰ ਦੇ ਦਿੱਤਾ, ਕਿਸੇ ਨੇ ਵੀ ਮੈਨੂੰ ਗੋਸ਼ਤ ਨਹੀਂ ਦਿੱਤਾ। ਇਸੇ ਕਰਕੇ ਮੈਂ ਅੱਜ ਮਾਯੂਸ ਤੁਹਾਡੇ ਕੋਲੋਂ ਲੰਘ ਰਿਹਾ ਸੀ। ਹੁਣ ਜਿਹੜਾ ਅੱਲਾਹ ਪਾਕ ਸਾਡੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦਾ ਹੈ, ਮੈਂ ਅੱਜ ਉਹਨਾਂ ਨੂੰ ਜਾ ਕੇ ਕੀ ਜਵਾਬ ਦੇਵਾਂਗਾ ਕਿ ਮੈਂ ਤੁਹਾਡਾ ਸਵਾਲ ਪੂਰਾ ਨਹੀਂ ਕਰ ਸਕਿਆ। ਤਾਂ ਉਹ ਫਕੀਰ ਖੁਸ਼ ਹੋ ਕੇ ਕਹਿਣ ਲੱਗਾ ਕਿ ਬਸ ਇੰਨੀ ਗੱਲ ਹੈ ਹਜ਼ਰਤ ਮੂਸਾ, ਜਿਸ ਕਰਕੇ ਤੁਸੀਂ ਉਦਾਸ ਜਾ ਰਹੇ ਹੋ। ਤੁਸੀਂ ਉਦਾਸ ਨਾ ਹੋਵੋ। ਜੇ ਮੇਰੇ ਅੱਲਾਹ ਪਾਕ ਮੇਰੇ ਮਹਿਬੂਬ ਨੇ ਮੇਰਾ ਗੋਸ਼ਤ ਮੰਗਾਇਆ ਹੈ ਤਾਂ ਲਓ ਛੁਰੀ, ਤੁਸੀਂ ਇਹ ਗੋਸ਼ਤ ਮੇਰੇ ਵਿੱਚੋਂ ਕੱਢ ਲਵੋ। ਇਹ ਸੁਣ ਕੇ ਹਜ਼ਰਤ ਮੂਸਾ ਖੁਸ਼ ਹੋ ਗਏ ਕਿ ਵਾਹ, ਮੇਰੀ ਤਾਂ ਤਮੰਨਾ ਪੂਰੀ ਹੋਣ ਲੱਗੀ ਆ। ਉਹ ਫਕੀਰ ਨਾਲੇ ਤਾਂ ਅੱਖਾਂ ਦੇ ਵਿੱਚੋਂ ਹੰਝੂ ਕਹਿ ਰਹੇ ਸਨ ਖੁਸ਼ੀ ਵਿੱਚ ਕਿ ਮੇਰੇ ਮਹਿਬੂਬ ਨੇ ਗੋਸ਼ਤ ਮੰਗਾਇਆ ਹੈ, ਇਸ ਵਿੱਚ ਮੇਰਾ ਕੀ ਹੈ, ਸਾਰਾ ਕੁਝ ਉਸੇ ਦਾ ਹੀ ਹੈ। ਤੇ ਉਹ ਕਹਿਣ ਲੱਗੇ, ਐ ਹਜ਼ਰਤ ਮੂਸਾ, ਮੇਰੇ ਵੱਖਰੇ ਵੱਖਰੇ ਅੰਗ ਦੇ ਵਿੱਚੋਂ ਬੋਟੀ ਬੋਟੀ ਗੋਸ਼ਤ ਦੀ ਕੱਢ ਕੇ 1 ਕਿਲੋ ਕਰ ਲੈ। ਸਾਨੂੰ ਨਹੀਂ ਪਤਾ ਕਿ ਮੇਰੇ ਮਹਿਬੂਬ ਨੂੰ ਮੇਰੇ ਕਿਹੜੇ ਅੰਗ ਦਾ ਗੋਸ਼ਤ ਪਸੰਦ ਹੋਵੇਗਾ। ਇਹ ਸੁਣ ਕੇ ਹਜ਼ਰਤ ਮੂਸਾ ਹੋਰ ਜ਼ਿਆਦਾ ਖੁਸ਼ ਹੋ ਗਏ ਕਿ ਐ ਆਸ਼ਕਾ, ਵਾਹ ਤੇਰਾ ਸੱਚਾ ਇਸ਼ਕ। ਹਜ਼ਰਤ ਮੂਸਾ ਨੇ ਛੁਰੀ ਫੜੀ ਤਾਂ ਉਸ ਦੇ ਵੱਖਰੇ ਵੱਖਰੇ ਅੰਗ ਦੇ ਵਿੱਚੋਂ ਬੋਟੀ ਬੋਟੀ ਕੱਢ ਕੇ ਕਿਲੋ ਗੋਸ਼ਤ ਬਣਾ ਲਿਆ ਤੇ ਖੁਸ਼ੀ ਖੁਸ਼ੀ ਕੋਹੇ ਤੂਰ ਪਹਾੜ ਵੱਲ ਨੂੰ ਜਾ ਰਹੇ ਨੇ, ਸੋਚ ਰਹੇ ਨੇ ਕਿ ਅੱਲਾਹ ਪਾਕ ਦਾ ਅੱਜ ਮੈਂ ਸਵਾਲ ਪੂਰਾ ਕਰ ਦਿੱਤਾ। ਜਦੋਂ ਹਜ਼ਰਤ ਮੂਸਾ ਕੋਹੇ ਤੂਰ ਪਹਾੜ ਤੇ ਪਹੁੰਚੇ ਤਾਂ ਅੱਲਾਹ ਪਾਕ ਨੂੰ ਆਵਾਜ਼ ਮਾਰੀ ਤਾਂ ਅੱਲਾਹ ਪਾਕ ਨੇ ਕਿਹਾ ਕਿ ਆ ਗਏ ਹਜ਼ਰਤ ਮੂਸਾ, ਤੁਸੀਂ ਤਾਂ ਸਾਰਾ ਦਿਨ ਹੀ ਗੁਜ਼ਾਰ ਦਿੱਤਾ, ਕੀ ਗੱਲ ਹੋ ਗਈ, ਤੁਸੀਂ ਇੰਨੀ ਦੇਰ ਲਾ ਦਿੱਤੀ। ਤਾਂ ਹਜ਼ਰਤ ਮੂਸਾ ਕਹਿਣ ਲੱਗੇ ਕਿ ਇਹ ਅੱਲਾਹ ਪਾਕ, ਤੁਹਾਡਾ ਸਵਾਲ ਲੈ ਕੇ ਪਹਿਲਾਂ ਮੈਂ ਆਪਣੇ ਘਰ ਗਿਆ, ਪਰ ਮੇਰੇ ਸਾਰੇ ਘਰਦਿਆਂ ਨੇ ਜਵਾਬ ਦੇ ਦਿੱਤਾ, ਮੈਨੂੰ ਪਾਗਲ ਕਰਾਰ ਦੇ ਦਿੱਤਾ, ਸਾਰੇ ਸ਼ਹਿਰ ਨੇ ਵੀ ਮੈਨੂੰ ਪਾਗਲ ਕਰਾਰ ਦੇ ਦਿੱਤਾ। ਤੇ ਜਦੋਂ ਮੈਂ ਤੁਹਾਨੂੰ ਜਵਾਬ ਦੇਣ ਵਾਸਤੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਇੱਕ ਫਕੀਰ ਦਾ ਤਕੀਆ ਪੈਂਦਾ ਹੈ। ਜਦੋਂ ਉਸ ਫਕੀਰ ਨੂੰ ਪਤਾ ਲੱਗਾ ਕਿ ਮੇਰੇ ਮਹਿਬੂਬ ਅੱਲਾਹ ਪਾਕ ਨੇ ਇਨਸਾਨੀ ਗੋਸ਼ਤ ਮੰਗਾਇਆ ਹੈ ਤਾਂ ਉਸਨੇ ਕਿਹਾ ਕਿ ਮੇਰੇ ਅੰਗ ਅੰਗ ਦੇ ਵਿੱਚੋਂ ਇੱਕ ਇੱਕ ਬੋਟੀ ਕੱਢ ਕੇ 1 ਕਿਲੋ ਗੋਸ਼ਤ ਪੂਰਾ ਕਰ ਲੈ, ਕਿ ਪਤਾ ਨਹੀਂ ਮੇਰੇ ਮਹਿਬੂਬ ਮੇਰੇ ਅੱਲਾਹ ਨੂੰ ਮੇਰੇ ਕਿਹੜੇ ਅੰਗ ਦਾ ਗੋਸ਼ਤ ਪਸੰਦ ਹੈ। ਹੇ ਖੁਦਾਵੰਦ ਕਰੀਮ, ਉਸ ਫਕੀਰ ਨੇ ਮੈਨੂੰ ਗੋਸ਼ਤ ਦਿੱਤਾ ਤਾਂ ਮੈਂ ਤੁਹਾਡੇ ਕੋਲ ਲੈ ਕੇ ਆਇਆ। ਇਸ ਤੇ ਅੱਲਾਹ ਪਾਕ ਕਹਿਣ ਲੱਗੇ ਕਿ ਇਹ ਮੇਰੇ ਪਿਆਰੇ ਨਬੀ, ਜਿਸ ਫਕੀਰ ਨੇ ਮੇਰੇ ਇੱਕ ਕਹੇ ਤੇ ਆਪਣੇ ਅੰਗ ਅੰਗ ਦੇ ਵਿੱਚੋਂ ਬੋਟੀ ਬੋਟੀ ਗੋਸ਼ਤ ਦੀ ਕਢਵਾ ਦਿੱਤੀ, ਕੀ ਮੈਂ ਉਹਦੇ ਕਹਿਣੇ ਤੇ ਇੱਕ ਬਜ਼ੁਰਗ ਔਰਤ ਨੂੰ ਇੱਕ ਲੜਕਾ ਅਦਾ ਨਹੀਂ ਕਰ ਸਕਦਾ? ਉਹਨੇ ਮੇਰੇ ਕਹਿਣ ਤੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਤੇ ਮੈਂ ਉਹਦੇ ਕਹਿਣ ਤੇ ਇੱਕ ਲੜਕਾ ਅਦਾ ਕਰ ਦਿੱਤਾ। ਸੋ ਸਾਧ ਸੰਗਤ ਜੀ, ਜਿਹੜਾ ਵੀ ਅੱਲਾਹ ਬੰਦ ਕਰੀਮ ਦੀ ਸੇਵਾ ਕਰਦਾ ਹੈ, ਆਪਣੇ 10 ਨੌਹਾਂ ਦੀ ਕਮਾਈ ਵਿੱਚੋਂ ਉਸ ਲਈ ਦਾਨ ਕਰਦਾ ਹੈ, ਉਸ ਦੀ ਸੇਵਾ ਕਰਦਾ ਹੈ, ਤਾਂ ਅੱਲਾਹ ਬੰਦ ਕਰੀਮ ਸਾਡੀਆਂ ਸਾਰੀਆਂ ਲੋੜਾਂ ਨੂੰ ਵੀ ਜ਼ਰੂਰ ਪੂਰਾ ਕਰਦਾ ਹੈ। ਸੋ ਸਾਨੂੰ ਵੀ ਲੋੜ ਹੈ ਆਪਣੇ ਤਨ ਮਨ ਧਨ ਦੇ ਵਿੱਚੋਂ ਕੁਝ ਨਾ ਕੁਝ ਉਹਦੇ ਨਾਂ ਤੇ ਜ਼ਰੂਰ ਲਾਈਏ, ਤਾਂ ਅੱਲਾਹ ਪਾਕ ਸਾਨੂੰ 100 ਗੁਣਾ ਕਰਕੇ ਹੀ ਮੋੜਦਾ ਹੈ। ਸਾਧ ਸੰਗਤ ਜੀ, ਪੀਰਾਂ ਫਕੀਰਾਂ ਦੀਆਂ ਹੋਰ ਸੱਚੀਆਂ ਕਹਾਣੀਆਂ ਦੇ ਸੁਣਨ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਜੈਕਾਰਾ ਪੀਰਾਂ ਫਕੀਰਾਂ ਦਾ, ਬੋਲ ਸੱਚੇ ਦਰਬਾਰ ਕੀ ਜੈ।